ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम तमाम ਦੋਸਤਾਂ ਨੂੰ ਅੱਜ ਦੀ ਬੈਠਕ ਵਿੱਚ ਇਸ ਮੰਚ ਉਤੇ ਇਸ ਡੇਰੇ ਉਤੇ ਖੁਸ਼ਾਮਦੀਦ। ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਪਿੰਡ ਅਮਰਾਲ ਜਿਹੜਾ ਕਿ ਤਹਿਸੀਲ ਸ਼ਕਰਗੜ੍ਹ ਔਰ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਵਾਕਿਆ ਹੈ। ਔਰ ਸਾਡੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਜਿਹੜੀ ਨੇ ਉਹਨਾਂ ਦਾ ਨਾਮ ਹੈ ਚੌਧਰੀ ਮੁਹੰਮਦ ਲਤੀਫ ਸਾਹਿਬ। ਚਾਚਾ ਲਤੀਫ ਜਿਹੜੇ ਨੇ ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਸੀ ਜੱਸੋ ਚੱਕ। ਇਸ ਜੱਸੋ ਚੱਕ ਦੇ ਵਿੱਚੋਂ ਸਾਨੂੰ ਕਾਫੀ ਫਰਮਾਇਸ਼ਾਂ ਆ ਚੁੱਕੀਆਂ ਨੇ ਕਿ ਸਾਡੇ ਪਿੰਡ ਦਾ ਕੋਈ ਐਸਾ ਜੀ ਜਿਹੜਾ ਇੱਥੋਂ ਗਿਆ ਹੋਵੇ ਉਸ ਕਿਸੇ ਬਜ਼ੁਰਗ ਦੀ ਵੀਡੀਓ ਅਪਲੋਡ ਕਰੋ ਜਿਨ ਸਾਡਾ ਪਿੰਡ ਖੁਦ ਦੇਖਿਆ ਹੋਵੇ। ਦੋਸਤੋ ਪੇਸ਼ੀ ਖਿਦਮਤ ਹੈ ਇੱਕ ਫਰਮਾਇਸ਼ੀ ਵੀਡੀਓ ਤੇ ਚਾਚਾ ਮੁਹੰਮਦ ਲਤੀਫ ਦੇ ਨਾਲ ਉਹਨਾਂ ਨਾਲ ਗੱਪਸ਼ਪ ਲਾਉਂਦੇ ਹਾਂ, ਉਹਨਾਂ ਦੀ ਯਾਦ ਨੂੰ ਜ਼ਰਾ ਤਾਜ਼ਾ ਕਰਨੇ ਆ। आओ फिर मुलाकात करने। अस्सलाम वालेकुम सलाम। क्या हाल जसराओ, ठीक हो? बिल्कुल ठीक है। सुनाओ सेहत कैसी है? सेहत ठीक है माशाल्लाह। कितनी का अपनी उम्र होगी? मैं 80 ਤੋਂ ਉੱਤੇ ਚਲੇ ਗਿਆ ਨਾ 85 ਸਾਲ ਤੇ। ਅੱਛਾ, ਯਾਨੀ ਕਿ ਤੁਹਾਡੀ 85 ਜਦੋਂ ਪਾਰਟੀਸ਼ਨ ਹੋਈ ਹੈ ਪਾਕਿਸਤਾਨ ਬਣਿਆ ਤੁਹਾਡੀ ਤਕਰੀਬਨ 10 ਕੁ ਸਾਲ ਉਮਰ 11 ਸਾਲ ਹੈ ਸੀ। ਮਾਸ਼ਾਅੱਲਾ ਜੀ, ਬੜੀ ਅੱਛੀ ਸਿਹਤ ਹੈ ਤੁਹਾਡੀ। ਅੱਛਾ, ਤੇ ਕੀ ਨਾਮ ਹੈ ਆਪਣਾ? ਮੁਹੰਮਦ ਸੀ ਮੁਹੰਮਦ ਲਤੀਫ। ਤੇ ਵਾਲਾ ਸਾਹਿਬ ਦਾ ਕੀ ਨਾਮ ਹੈ? ਸਰਾਜ ਦੀ। ਸਰਾਜ ਦੀ। ਤੇ ਦਾਦੇ ਹੋਰਾਂ ਦਾ ਕੀ ਨਾਮ ਹੈ? ਫਤਿਹ ਦੀ। ਫਤਿਹ ਦੀ। ਤੇ ਅਸੀਂ ਕਿਹੜੇ ਪਿੰਡ 'ਚ ਬੈਠੇ ਹਾਂ ਇਸ ਟਾਈਮ? ਹੁਣ ਅਸੀਂ ਇਹ ਧੋਣਾ ਡੇਲਰਾ ਇਹਦੇ ਨਜ਼ਦੀਕ ਪਿੰਡ ਅਮਰਾਲ ਥਾਣੇ ਲੇਸਰ ਚ। ਅੱਛਾ, ਥਾਣੇ ਲੇਸਰ ਦੇ ਵਿੱਚ ਅਮਰਾਲ ਪਿੰਡ ਹੈ। ਹਾਂ ਡੇਲਰੇ ਦੇ ਇਹਦੇ ਜਿੰਨੇ ਵੀ ਆਲੇ ਦੁਆਲੇ ਵਾਲੇ ਪਿੰਡ ਨੇ ਇਹਦਾ ਨਾਂ ਲਵੋ ਹੁਣ। ਇਹ ਸਾਡੇ ਯਾਨੀ ਮਸ਼ਰਕ ਦੀ ਸਾਈਡ ਤੇ ਗਿੱਦੜਪੁਰ ਹੈ ਜੀ ਜੀ। ਉਸ ਤੋਂ ਨਾਲ ਦੇ ਸ਼ਮਾਲ ਸਾਈਡ ਦੇ ਉੱਤੇ ਤੁਗਲਪੁਰ 74 ਠੀਕ ਹੈ। ਕੁੱਲੀਆਂ ਕੁਲੀਆਂ। ਫਿਰ ਧੁਆਣਾ ਮਗਰਬ ਦੀ ਸਾਈਡ ਤੇ ਧੁਆਣਾ ਆ ਗਿਆ। ਠੀਕ ਹੈ। ਉਸ ਤੋਂ ਅੱਗੇ ਡੇਲਰਾ ਸਾਈਡ ਪਿਛਲੀ ਸਾਈਡ ਤੇ ਡੇਲਰਾ ਆ ਗਿਆ, ਪੋਰਨ ਆ ਗਿਆ, ਮੁੰਨਣਾ ਆ ਗਿਆ। ਮੁੰਨਾ ਇਹ ਜਿਹੜੀ ਕਿ ਸਾਰੇ ਸਰਕਲ 'ਚ ਪਿੰਡ ਨੇ ਉੱਥੇ। ਤੇ ਡਾਕਖਾਨਾ ਕਿਹੜਾ ਲੱਗਦਾ ਜੀ? ਡੇਲਰਾ। ਡੇਲਰਾ। ਤੇ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਨਾਰੋਵਾਲ। ਅੱਛਾ, ਕਿਹੜੀ ਕੌਮ ਜੀ ਆਪਣੀ? ਰਾਜਪੂਤ ਸਲਾਰੀ। ਰਾਜਪੂਤ ਸਲਾਰੀ। ਤੇ ਇੱਥੋਂ ਦੇ ਰਹਿਣ ਵਾਲੇ ਹੋ ਕਿ ਉਧਰੋਂ ਆਏ ਦੇ ਹੋ? ਅਸੀਂ ਰਿਆਸਤ ਚੋਂ ਆਏ ਨੇ ਜੱਸੋ ਚੱਕ। ਜੱਸੋ ਚੱਕ ਤਹਿਸੀਲ ਸਾਂਬਾ ਸਾਂਬਾ ਜ਼ਿਲ੍ਹਾ ਜੰਮੂ। ਅੱਛਾ, ਜ਼ਬਰਦਸਤ। ਇਸ ਜੱਸੂ ਪਿੰਡ ਦੇ ਜੱਸੋ ਚੱਕ ਪਿੰਡ ਜਿਹੜਾ ਸੀ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਵੀ ਯਾਨੀ ਮਸ਼ਰਕ ਸਾਈਡ ਤੇ ਸਾਮਦੂ ਸੀ ਜੀ ਜੀ। ਤੇ ਸਾਮਦੂ ਵੀ ਰਿਆਸਤ ਚ ਹੀ। ਜੀ ਜੀ। ਫਿਰ ਅਗਲੇ ਸ਼ਮਾਲ ਸਾਈਡ ਸਾਮਦੂ ਮਨਾਸਾਂ ਸਾਮਦੂ ਮਨਾਸਾ ਜਿਹੜਾ ਬਾਰਡਰ ਦੇ ਪਿੰਡ ਹੈ। ਸੰਧੂ ਮਨਾਸਾ ਵੀ ਆ ਜਾਂਦੇ। ਸੰਧੂ ਮਨਾਸਾਂ ਵੀ ਆ ਜਾਂਦੇ। ਲਿਖਾਈ ਦੇ ਵਿੱਚ ਸੰਧੂ ਮਨਾਸਾ ਆਉਂਦਾ। ਅੱਛਾ ਅੱਛਾ। ਅੱਛੇ ਅੱਗੇ ਸੀ ਇਸ ਪਾਸੇ ਅਬਤਾਲ ਤੇ ਬਾਮੂ ਚੱਕ ਤੇ ਫਤਵਾਲ ਰਾਮਗੜ੍ਹ ਖੀਰੜੀ ਤੇ ਕਰਤਾਲ ਤੇ ਕੰਦਰਾਲ ਜਿੱਥੇ ਛਿੰਝ ਹੁੰਦੀ ਸੀ। ਕੰਦਰਾਲ ਮੈਂ ਉਹ ਦੇਖੀ ਜੇ ਛਿੰਝ ਦੇਖੀ ਹੈ। ਹਾਂ ਤੇ 7 ਪਿੰਡ ਹੁੰਦੀ ਸੀ ਉਹ ਛਿੰਝ। ਕਿ 7 ਦਿਨ ਹੁੰਦੀ ਸੀ ਲਗਾਤਾਰ। 7 ਦਿਨ। ਬੜੀ ਵੱਡੀ ਇੰਡੀਆ ਪਾਕਿਸਤਾਨ ਦੇ ਜਦੋਂ ਇੱਕੋ ਹੀ ਸੀ ਇਹ। ਜੀ ਜੀ। ਤੇ ਉਹ ਦੂਰ ਦੇ ਪਹਿਲਵਾਨ ਆਉਂਦੇ ਇਧਰੋਂ ਵੀ ਸੁਣਿਆ ਕਿ ਜਾਂਦੇ ਰਹੇ। ਇਧਰੋਂ ਵੀ ਜਾਂਦੇ ਨੇ ਤੇ ਉਧਰੋਂ ਵੀ ਪਹਿਲਵਾਨ ਵਗੈਰਾ ਜਾਂਦੇ ਰਹੇ। ਬਿਲਕੁਲ। ਸਿੱਖ ਬੜੇ ਤੇ ਹਿੰਦੂ ਬੜੇ ਜਵਾਨ ਵਿੱਚ ਤੇ ਸਾਡੇ ਇਹ ਹੁੰਦੇ ਸਨ ਸਿਆਲਕੋਟ ਦੇ ਪਹਿਲਵਾਨ। ਅੱਛਾ, ਇਹ ਵੀ ਜਾਂਦੇ ਰਹੇ ਨੇ। ਇਹ ਵੀ ਜਾਂਦੇ ਰਹੇ। ਹਾਂ। ਪਿੰਡ ਵਿੱਚ ਜਰਾ ਅਸੀਂ ਪੁੱਛਾਂਗੇ ਪਿੰਡ ਦੇ ਜਰਾ 47 ਤੋਂ ਪਹਿਲੇ ਵਾਲੇ ਜਿਹੜੇ ਤੁਹਾਡੇ ਹਾਲਾਤ ਸਨ ਹਾਂਜੀ ਕਿ ਉਸ ਵਕਤ ਕਿੰਨੇ ਕੁ ਗੈਰ ਮੁਸਲਮਾਨ ਦੇ ਘਰ ਸਨ ਪਿੰਡ ਵਿੱਚ? ਸਾਡੇ ਪਿੰਡ ਦੇ ਕੁਝ ਘਰ 2-3 ਘਰ ਬਟਵਾਲਾਂ ਦੇ ਸਨ। ਅੱਛਾ। ਤੇ ਇੱਕ ਘਰ ਤਰਖਾਣਾ ਦਾ ਸੀ ਹਿੰਦੂਆਂ ਦਾ। ਬਾਕੀ ਕੋਈ ਸਭ ਬਾਕੀ ਟੋਟਲੀ ਮੁਸਲਮਾਨਾਂ ਦਾ ਪਿੰਡ। ਮੁਸਲਮਾਨ। ਕਿੰਨੇ ਕੁ ਘਰ ਸਨ ਟੋਟਲੀ ਪਿੰਡ ਦੇ? ਪਿੰਡ ਦੇ ਘਰ ਕੋਈ ਮੇਰੇ ਖਿਆਲ ਨਾਲ 80 ਘਰ ਹੋਣ। 80 ਘਰ। ਉਹ ਜਿਹੜੇ ਤੁਸੀਂ ਦੱਸੇ ਨੇ ਬਟਵਾਲ ਤੇ ਤਰਖਾਨ ਉਹਨਾਂ ਦੇ ਜ਼ਿਆਦਾ ਨਾਂ ਕੀ ਹਨ? ਇਹ ਉਹਦਾ ਨਾਂ ਸੀ ਇੱਕ ਜਿਹੜੇ ਬਟਵਾਲ ਸੀ ਰੁੱਗਲ ਬਟਵਾਲ ਸੀ। ਹਾਂਜੀ। ਰੱਖਾ ਸੀ ਉਹਦਾ ਭਤੀਜਾ। ਅੱਛਾ। ਹਾਂਜੀ। ਤੇ ਇੱਕ ਹੋਰ ਸੀ ਨੈਤੂ। ਤੇ ਇਹ ਤੁਸੀਂ ਦੱਸਦੇ ਪਏ ਹੋ ਬਟਵਾਲਾਂ ਦੇ। ਜਿਹੜੇ ਤਰਖਾਨ ਸਨ ਉਹਨਾਂ ਦੇ? ਤਰਖਾਨ ਸਾਡੇ ਨਜ਼ਦੀਕ ਹੀ ਸਾਡੇ ਗੁਆਂਢ ਸਨ ਤੇ ਉਹ ਸੀ ਚਾਚੀ ਛਾਣੀ। ਚਾਚੀ ਛਾਣੀ। ਠੀਕ ਹੈ। ਤੇ ਉਹਦੇ ਖੰਮ ਦਾ ਨਾਂ ਸੀ। ਉਹਦੇ ਮੁੰਡਿਆਂ ਦੇ ਨਾਂ ਸਨ। ਇੱਕ ਦੇ ਨਾਂ ਸੀ ਵਕੀਲ, ਇੱਕ ਦਾ ਨਾਂ ਰਤਨ, ਇੱਕ ਉਹਨਾਂ ਦੀ ਕੁੜੀ ਸੀ ਜਵਾਨ ਗਿਆਨੋ। ਤੇ ਗਿਆਨ ਇੱਕ ਭਰਾ ਸੀ ਉਹਦਾ। ਗਿਆਨ। ਇਹ ਤੁਸੀਂ ਦੱਸ ਰਹੇ ਹੋ ਤਰਖਾਨਾ ਦਾ ਫੈਮਿਲੀ ਜਿਹੜੀ ਹੈ। ਜਿਹੜੀ ਬਟਵਾਲਾਂ ਦੀ ਫੈਮਿਲੀ ਸੀ ਉਹਨਾਂ ਵਿੱਚੋਂ ਕਿਸੇ ਬੱਚਿਆਂ ਦੇ ਤੁਹਾਡੇ ਹਮ ਉਮਰ ਜਿਹੜੇ ਇਕੱਠੇ ਮਿਲੇ ਦੇਖਦੇ ਰਹੇ? ਹਮ ਉਮਰ ਹੈ ਸੀ ਮੇਰੇ ਨਾਲ। ਉਹ ਵਕੀਲ ਉਹਦਾ ਨਾਂ ਸੀ। ਉਹਦਾ ਨਾਮ ਵਕੀਲ ਸੀ। ਠੀਕ ਹੋ ਗਿਆ। ਮੇਰਾ ਕਬੱਡੀ ਖੇਡਦਾ ਰਿਹਾ ਮੇਰੇ। ਅੱਛਾ, ਇਹਨੂੰ ਤੁਸੀਂ ਉਸ ਟਾਈਮ ਕਬੱਡੀ ਖੇਡਦੇ ਨਾਲ ਦੂਸਰੀ ਬੱਚਿਆਂ ਵਾਲੀ ਜਿਹੜੀ ਕਬੱਡੀ ਖੇਡਦੇ। ਜ਼ਬਰਦਸਤ। ਤੇ ਉਹ ਕਦੇ ਉਹ ਹੈ ਜ਼ੋਰ ਵਾਲਾ ਸੀ। ਉਹ ਬਟਵਾਲ ਜਿਹੜਾ ਹੈ ਤਾਕਤਵਾਰਾਂ ਸਾਡੇ ਤੋਂ। ਅੱਛਾ, ਹੈ ਜ਼ੋਰ ਸਾਰੇ ਜਵਾਨ ਬੜੇ। ਅੱਛਾ। ਤੇ ਉਹ ਇੱਕ ਵਾਰੀ ਮੈਂ ਉਹਨੂੰ ਹੱਥ ਲਾ ਕੇ ਤੇ ਨੱਸਾਂ
ਤੇ ਮਗਰ ਚੜਦਾ ਸੀ ਉਹ ਬੰਨੇ ਨੂੰ ਅਸੀਂ ਹੱਥ ਲਾ ਲੈਂਦੇ, ਫਿਰ ਨਹੀਂ ਜਿੰਨੇ ਚਿਰ ਬੰਨੇ ਨੂੰ ਉਹ ਹੱਥ ਲਾ ਲੇ ਤੇ ਉਹ ਫਿਰ ਅਸੀਂ ਕਿ ਬੰਦਾ ਉਹ ਜਿਹੜਾ ਹੱਥ ਲਾਉਂਦਾ ਸੀ ਉਹ ਜਿੱਤ ਜਾਂਦਾ ਸੀ। ਜਿੱਤ ਜਾਂਦਾ ਸੀ। ਠੀਕ ਹੈ। ਤੇ ਉਹਨੇ ਮਗਰੋਂ ਆਵਾਜ਼ ਦਿੱਤੀ ਉਹਦੇ ਪਿਓ ਨੇ, ਪੁੱਜ ਕੇ ਉਹ ਰਲ ਕੇ ਨੱਸ ਗਿਆ ਹੀ ਬੰਦਾ ਤੇ ਮੁੰਡਾ। ਤੁਸੀਂ ਹੱਥ ਲੱਗ ਗਏ? ਮੈਂ ਹੱਥ ਲਾ ਕੇ ਗਿਆ, ਉਹਨੇ ਮੈਨੂੰ ਫਿਰ ਨਹੀਂ ਬੰਨੇ ਨਾਲ ਲੱਗਣ ਦਿੱਤਾ, ਫੜ ਲਿਆ ਨੇ। ਫੜ ਲਿਆ। ਮਾਸ਼ਾਅੱਲਾ, ਅੱਛਾ ਖਿਲਾੜੀ ਸੀ ਤੁਸੀਂ, ਦੇਖੋ ਜੀ ਅੱਜ ਵੀ ਕਦਰ ਕਰਦੇ। ਅੱਛਾ, ਹੋਰ ਪਿੰਡ ਵਿੱਚ ਕੋਈ ਪਹਿਲਵਾਨ ਹੈ ਸੀ ਕਿ ਆਲੇ ਦੁਆਲੇ ਪਿੰਡਾਂ 'ਚ? ਨਹੀਂ, ਸਾਡੇ ਪਿੰਡ ਮਾਸ਼ਾਅੱਲਾ ਬਾਬਾ ਟਾਈਮ ਸੀ। ਇੱਕ ਬਟਵਾਲ ਸੀ ਹੋਰ, ਰੱਖਾ ਬਟਵਾਲ ਨੂੰ, ਕਬੱਡੀ ਖੇਡਦਾ ਰਿਹਾ ਉਹ, ਕਬੱਡੀ 'ਚ ਬੜਾ ਮਸ਼ਹੂਰ, ਬੜਾ ਨਾਮ ਸੀ ਉਹਦਾ। ਉਹ ਜਿਹਨੂੰ ਕਬੱਡੀ ਫੜਨ ਜਾਂਦਾ ਸੀ ਤਾਂ ਧਰਮ ਨਾਲ ਮੈਂ ਨਹੀਂ ਜਾਣਦਾ। ਧਰਮ ਨਾਲ ਮੈਂ ਨਹੀਂ ਜਾਣਦਾ। ਹਾਂ, ਤੇ ਬਿਲਕੁਲ ਫੜ ਲੈਂਦੇ। ਉਹਦਾ ਇੱਕ ਤੱਕਿਆ ਕਲਾਮ ਸੀ। ਠੀਕ ਹੈ ਹਾਂਜੀ। ਤੇ ਹੋਰ ਵੀ ਭਲਵਾਨ ਸਟਾਈਲ ਦੇ ਬੰਦੇ ਵਾਹਵਾ ਸਨ। ਰੱਖਾ ਸੀ ਕਿ ਸਾਡਾ ਰਾਜਪੂਤ, ਸਾਡੇ ਸੱਕਾ ਹੀ ਨਿੱਕਾ। ਹੋਰ ਸੀ ਇੱਕ ਫਕੀਰ ਨਾਂ ਸੀ ਉਹਦਾ, ਫਕੀਰ ਸੀ ਉਹ, ਉਹਦਾ ਇਹ ਖਿਲਾੜੀ ਸਨ ਚਪਰਾੜ ਤੁਹਾਡੇ ਹੈ। ਅੱਛਾ, ਤੇ ਪਿੰਡ ਵਿੱਚ ਉਹਨਾਂ ਨਾਲ ਤੁਹਾਡਾ ਵਸੇਬਾ ਕਿਸ ਤਰ੍ਹਾਂ ਦਾ ਸੀ ਜਿਹੜੇ ਗੈਰ ਮੁਸਲਮਾਨ? ਬੜਾ ਪਿਆ। ਗੈਰ ਮੁਸਲਮਾਨ ਸਾਡੇ ਰਸੀਏ ਹਨ, ਜਾਨੀ ਸਾਡੇ ਨਾਲ ਬੜਾ ਤਾਵਨ। ਸਾਡਾ ਕੰਮ ਵੀ ਘਰ ਦਾ ਉਹ ਤਕਰੀਬਨ ਕਰਦੇ ਆ, ਫਸਲ ਬੂਟਾ ਵੀ ਨਾਲ ਮਦਦ ਕਰਾਣੀ। ਤਰਖਾਣਾ ਤੇ ਆਪਣਾ ਕੰਮ ਨਹੀਂ ਮੁੱਕਦਾ। ਉਹਨਾਂ ਦੀ ਰਿਸ਼ਤੇਦਾਰੀ ਜੰਮੂ ਹੁੰਦੀ ਸੀ। ਅੱਛਾ, ਉੱਥੇ ਜੰਮੂ ਪ੍ਰਾਹੁਣੇ ਉਹਨਾਂ ਦੇ ਆਉਂਦੇ ਰਹੇ ਨੇ, ਬੱਚੇ ਬੜੇ ਸ਼ਹਿਰੀ। ਤੇ ਸਾਡੇ ਨਾਲ ਉਹਨਾਂ ਨੇ ਫਿਲਮੀ ਗਾਣੇ ਦੱਸਣੀ ਕਰਨੇ। ਉਹ ਜਿਹਨੂੰ ਨੂਰ ਜਾਨ ਨਹੀਂ ਗਾਂਧੀ ਦੀ ਫਿਲਮੀ ਪਿਆ ਘਰ ਆ ਜਾ ਬਾਦਲ ਬਰਸੇ ਪਿਆ ਘਰ ਆ ਜਾ। ਯਾਨੀ ਉਸ ਵਕਤ ਦੇ ਜਿਹੜੇ ਮਸ਼ਹੂਰ ਮਰੂਫ ਗਾਣੇ ਸਨ ਉਹ ਉਹਨਾਂ ਗਾ ਕੇ। ਉਹਨਾਂ ਬੱਚਿਆਂ ਦੇ ਕਿਸੇ ਦਾ ਨਾਂ ਯਾਦ ਜੀ ਜਿਹੜੇ ਜੰਮੂ? ਉਹਨਾਂ ਬੱਚੇ ਜਿਹੜੇ ਜੰਮੂ ਤੋਂ ਆਏ ਉਹ ਨਹੀਂ ਯਾਦ। ਅੱਛਾ, ਪਿੰਡ ਵਿੱਚ ਕਿੰਨੀਆਂ ਕੁ ਦੁਕਾਨਾਂ ਸਨ ਉਸ? ਦੁਕਾਨ ਸਾਡੇ ਪਿੰਡ ਤਕਰੀਬਨ ਕੋਈ ਵੀ ਨਹੀਂ ਸੀ। ਸਾਮਦੂ ਜਿਹੜਾ ਸਾਮਦੂ, ਇੱਥੇ ਕਰਾੜ ਰਹਿੰਦੇ ਹਨ। ਚੰਗਾ ਬਾਜ਼ਾਰ ਸੀ ਸਾਮਦੂ। ਹੈ ਸਾਮਦੂ ਚੰਗਾ ਬਾਜ਼ਾਰ, ਪਿੰਡ ਦੇ ਵਿਚਕਾਰ ਜਾਂਦੇ ਬਿਲਕੁਲ। ਤੇ ਉੱਥੇ ਬੜੀਆਂ ਦੁਕਾਨਾਂ ਸਨ, ਸੌਦਾ ਸਲਫ ਖਰੀਦਦੇ ਹਨ ਉੱਥੋਂ ਜਾ ਕੇ। ਰੋਜ਼ ਦੇ ਜਿਹੜੀ ਰੋਜ਼ਮਰਾ ਜ਼ਿੰਦਗੀ ਦੀਆਂ ਚੀਜ਼ਾਂ ਨੇ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ, ਉਹ ਸਾਰੀਆਂ ਤੁਸੀਂ ਸਾਮਦੂ ਮਨਾਸਾ ਤੋਂ ਲੈ ਕੇ ਆਉਂਦੇ ਰਹੇ? ਹਾਂ ਬਿਲਕੁਲ। ਉਦੋਂ ਕਿਹੜੀਆਂ ਚੀਜ਼ਾਂ ਹਨ, ਮਿਰਚਾਂ ਮੁਰਚਾਂ ਜਿਹੜੀਆਂ ਨੇ ਘਰ ਦੀਆਂ ਹੋ ਜਾਂਦੀਆਂ ਸਨ। ਅੱਛਾ, ਲੂਣ ਵੀ ਤਕਰੀਬਨ ਇੱਕ ਵਾਰੀ ਲੈ ਲਿਆ ਕਈ ਦਿਨ ਲੰਘ ਜਾਂਦੇ ਸਨ। ਤੇ ਮਿੱਠਾ ਘਰ ਦਾ, ਸ਼ੱਕਰ ਗੁੜ ਖਾਂਦੇ ਸਨ, ਸ਼ੱਕਰ ਗੁੜ ਇਸਤੇਮਾਲ ਕਰਦੇ। ਚੀਨੀ ਦਾ ਤੇ ਇੰਨਾ ਪਤਾ ਹੀ ਨਹੀਂ। ਅੱਬਲ ਤੇ ਸਾਡੇ ਘਰ ਤੇ ਚੀਨੀ ਬੜੀ ਰਹਿੰਦੀ ਸੀ, ਕਿਉਂਕਿ ਉਹ ਕਈ ਦਫਾ ਨਾ ਉਹ ਲੋਕ ਉਧਰੋਂ ਸੌਦਾ ਲਿਆ ਕੇ ਨਾ, ਇੱਧਰ ਦੇ ਲੋਕ ਚੀਨੀ ਉਧਰੋਂ ਲਿਆਉਂਦੇ ਹਨ। ਚੀਨੀ ਤੇ ਬਦਾਮ, ਕੱਪੜਾ ਤੇ ਚਾਵਲ। ਇਹ ਬਾਰਡਰ ਤੋਂ ਸਾਡੇ ਨਜ਼ਦੀਕ ਬਾਰਡਰ ਸੀ ਨਾ, ਬਿਲਕੁਲ 4 ਕਿੱਲੇ ਸੀ ਬਾਰਡਰ ਸਾਡੇ। ਅੱਛਾ ਜੀ। ਤੇ ਜਿਹੜੀ ਇਨ ਪੁਆਇੰਟ ਲਾਈਨ ਹੈ ਬਾਰਡਰ ਦੀ, ਜ਼ੀਰੋ ਲਾਈਨ, ਉੱਥੋਂ ਇਹ ਚੋਰੀ ਲੋਕ ਰਾਤ ਨੂੰ ਉਹ ਖੋਤਿਆਂ ਤੇ ਗਧਿਆਂ ਦੇ ਉੱਤੇ ਲੱਦ ਕੇ ਸਮਾਨ ਤੇ ਇਹਨੂੰ ਰਿਆਸਤ ਚ ਲਿਆਉਂਦੇ ਹਨ। ਉਧਰੋਂ ਇੱਧਰ ਆਉਂਦਾ, ਇੱਧਰ ਲਿਆਉਂਦੇ, ਇੱਧਰੋਂ ਉਧਰ ਜਾਂਦਾ ਹੈਗਾ ਕੁਛ ਜਾਂਦਾ, ਇੱਧਰੋਂ ਉਧਰੋਂ ਜ਼ਿਆਦਾ ਆਉਂਦਾ, ਉਧਰੋਂ ਜ਼ਿਆਦਾ ਚੀਜ਼ਾਂ ਆਉਂਦੀਆਂ। ਅੱਛਾ, ਉਹ ਫਿਰ ਕੀ ਕਰਦੇ ਹਨ ਸਾਡੇ ਜਿਹੜੇ ਬਜ਼ੁਰਗ ਸਨ, ਇਹ ਉਹਨਾਂ ਦਾ ਰਾਬਤਾ ਰੂਬਤਾ ਕਰਕੇ ਜਾਂ ਕਈਆਂ ਨੂੰ ਲੁੱਟ ਲੈਣਾ, ਕਈਆਂ ਨੇ ਛੱਡ ਕੇ ਨੱਸ ਜਾਣਾ। ਉਹ ਜਗਾਤੀ ਹੁੰਦੇ ਹਨ ਸਾਮਦੂ, ਇੱਕ ਪੋਸਟ ਹੁੰਦੀ ਸੀ ਉਹਨਾਂ ਦੀ, ਉਹ ਬੰਨੇ ਤੇ ਬੈਠੇ ਹੁੰਦੇ। ਉਹ ਉਹਨਾਂ ਕੋਲ ਡਿਊਟੀ ਕਿ ਨਹੀਂ ਸੀ ਪੂਰੀ ਹੁੰਦੀ, 2-3 ਬੰਦੇ ਹੁੰਦੇ ਸਨ। ਤੇ ਐਵੇਂ ਸਾਦੇ ਮਾਹੌਲ 'ਚ ਨਾ ਕੋਈ ਸਾਰਾ ਹੀ ਬਾਰਡਰ ਖੁੱਲਾ ਸੀ, ਉੱਥੇ ਉਹ ਚਾਵਲ ਸ਼ਾਵਲ ਚੀਨੀ ਸਾਨੂੰ ਇੰਝ ਹੀ ਲੱਭ ਜਾਂਦੀ ਬੜੀ ਬੜੀ ਜ਼ਬਰਦਸਤ। ਅੱਛਾ, ਤੇ ਪਿੰਡ 'ਚ ਕਿੰਨੀਆਂ ਕੁ ਮਸੀਤਾਂ ਹਜੇ? ਮਸਜਿਦ ਇੱਕੋ ਹੀ ਸੀ। ਇੱਕ ਸੀ? ਕੱਚੀ ਹੀ ਮਸਜਿਦ ਜਾਂ ਪੱਕੀ? ਨਹੀਂ, ਦੀਵਾਰ ਅਗਲੀ ਉਹਦੀ ਪੱਕੀ ਸੀ, ਪਿਛਲੀ ਪੱਕੀ। ਹਾਂ, ਪੱਕੀ ਦੀਵਾਰ। ਤੇ ਕੋਈ ਮੌਲਵੀ ਸਾਹਿਬ ਦਾ ਨਾਂ ਯਾਦ ਹੋਏ? ਮੌਲਵੀ ਸਾਹਿਬ ਦਾ ਹੈ ਮੇਰੇ ਤਾਇਆ ਦਾ, ਤਾਇਆ ਗਿਆ ਸੀ ਜਿਹੜਾ ਮੌਲਵੀ ਸੀ। ਹਾਂਜੀ, ਹੁਣ ਵਕਤੀ ਤੌਰ ਤੇ ਦਿਨ ਜਿਹਨਾਂ ਦਾ ਲੰਘ ਸਕੂਲ 'ਚ ਹੈ ਸੀ, ਪ੍ਰਾਇਮਰੀ ਸਕੂਲ ਹੀ 5ਵੀਂ ਤੱਕ। ਹੈ 5ਵੀਂ ਤੱਕ। ਤੇ ਤੁਹਾਨੂੰ ਮੌਕਾ ਮਿਲਿਆ ਜਾਣ ਦਾ ਉੱਥੇ? ਮੈਂ ਗਿਆ 1-2 ਦਫਾ ਉੱਥੇ ਸਕੂਲੇ ਪੜ੍ਹਨ, ਮੈਨੂੰ ਭੇਜਦੇ ਰਹੇ ਨੇ, ਮੈਂ ਜਾਂਦਾ ਰਿਹਾ। ਇੱਕ ਦਿਨ ਇੱਕ ਬੱਚੇ ਨੂੰ ਮਾਰ ਪਈ ਮੇਰੇ ਸਾਹਮਣੇ, ਤੇ ਮੈਂ ਡਰ ਕੇ ਤੇ ਘਰ ਨੂੰ ਆ ਗਿਆ। ਫਿਰ ਮੈਨੂੰ ਮਜਬੂਰ ਕਰਨ ਵਿੱਚ ਚਾਹ ਮੈਂ ਡੋਲੀ, ਉੱਥੇ ਤਲਾਅ ਸੀ ਨਜ਼ਦੀਕ। ਅੱਛਾ, ਉੱਥੇ ਡੰਗਰਾਂ ਨੂੰ ਪਾਣੀ ਲਾਉਣ ਵੀ ਜਾਣਾ ਪੈਂਦਾ ਸੀ। ਮੈਂ ਫਿਰ ਡਰਦਿਆਂ ਸਗੋਂ ਡੰਗਰਾਂ ਦੇ ਓਲੇ ਹੋ ਕੇ ਫਿਰ ਮੈਨੂੰ ਮਾਸਟਰਾਂ ਨੇ ਫੜ ਲੈਣਾ ਵੀ ਤੂੰ ਸਕੂਲੇ ਕਿਉਂ ਨਹੀਂ ਆਇਆ। ਹਾਂ, ਤੁਸੀਂ ਉੱਥੇ ਛੁਪ ਗਏ? ਨਹੀਂ, ਛੁਪ ਜਾਂਦੇ ਸਨ। ਠੀਕ ਹੋ ਗਿਆ। 12 ਵਜੇ ਤਾਲੀਮ ਮੈਂ ਇੱਧਰ ਆਣ ਕੇ। ਮਾਸਟਰ ਸਾਹਿਬ ਦਾ ਕੀ ਨਾਂ ਸੀ ਜਿਹੜੇ ਹੁਣ ਪੜ੍ਹਾਉਂਦੇ ਹਨ ਉਸ ਟਾਈਮ ਪਹਿਲੀ ਕਲਾਸਾਂ ਜਿਹੜੇ? ਫਿਰੋਜ਼ਦੀਨ। ਇੱਕ ਮਾਸਟਰ ਪਹਿਲੇ ਵੀ ਸੁਣੇ ਨੇ, ਮਾਸਟਰ ਫਿਰੋਜ਼ਦੀਨ। ਉਹ ਹਿੰਦੂ ਟੀਚਰ ਵੀ ਆ ਸਨ? ਹਿੰਦੂ ਟੀਚਰਾਂ ਦਾ ਉਹਨਾਂ ਦਾ ਨਹੀਂ ਪਤਾ। ਠੀਕ ਹੋ ਗਿਆ। ਤੇ ਦੱਸੋ ਸਾਨੂੰ ਕਿ ਤੁਹਾਡਾ ਜਿਹੜਾ ਘਰ ਸੀ ਪਿੰਡ 'ਚ ਉੱਥੇ, ਇਹ ਪਿੰਡ ਦੇ ਕਿਹੜੇ ਪਾਸੇ ਘਰ ਸੀ? ਇਹ ਸੈਂਟਰ 'ਚ ਦੀ ਗਲੀ ਸੀ। ਅੱਛਾ, ਇੱਕ ਸਾਈਡ ਤੇ ਸਾਡੇ ਜਿਹੜੇ ਸ਼ਮਾਲ ਸਾਈਡ ਦੇ ਉੱਤੇ ਘਰ ਸਨ ਜਿਹੜੇ ਉਹ ਸਨ ਕੁਛ ਸਜਦਾਂ ਦੇ, ਜਿਹੜੇ ਇੱਥੇ ਬੈਠੇ ਨੇ ਉਹ ਚੱਕੜਾ ਉੱਥੇ ਵੀ ਬੈਠੇ ਦੇ ਨੇ। ਠੀਕ ਹੋ ਗਿਆ। ਹਾਂਜੀ, ਉੱਥੇ ਬੈਠੇ ਦੇ ਨੇ। ਕੋਈ ਹੋਰ ਸਨ, ਜੂਰੀ ਸ਼ਾਹ ਤੇ ਹੈਦਰ ਸ਼ਾਹ ਤੇ ਨਬੀ ਸ਼ਾਹ, ਇਹ ਸੈਯਦਜ਼ਾਦੇ ਹਨ। ਜ਼ਬਰਦਸਤ। ਠੀਕ। ਹਾਂਜੀ,
ਉਹ ਜਿਹੜੀ ਸ਼ਮਾਲ ਵਾਲੀ ਸਾਈਡ ਸੀ ਉਸ ਗਲੀ ਦੀ, ਉੱਥੇ ਸਾਡੇ ਖਾਨਦਾਨ ਹੀ ਪੂਰਾ ਖਾਨਦਾਨ ਸਾਡਾ ਸੀ। ਤੇ ਪਿੰਡ ਵਿੱਚ ਨਾਈ ਦਾ ਕੀ ਨਾਮ ਸੀ ਜਿਹੜਾ ਰਹਿੰਦਾ ਸੀ ਨਾਈ? ਰੱਖਾ ਨਾਈ। ਹੁਣ ਲਗਵਾਲ ਉਹ ਬੈਠੇ ਨੇ, ਉਹ ਰੱਖਾ ਨਾਈ ਸੀ। ਉਹਦੇ ਮੁੰਡੇ ਆ ਇੱਕ ਬੜਾ ਘੋੜੀਆਂ ਛੋੜੀਆਂ ਰੱਖਦਾ ਬੂਟਾ, ਉਹ ਰੂਪੋ ਜੱਗ ਵਿਆਹ ਦਾ ਬੂਟਾ। ਅੱਛਾ। ਬੂਟਾ ਉਹਦੇ ਮੁੰਡੇ ਦਾ ਨਾਂ ਸੀ। ਇੱਕ ਦਾ ਨਾਂ ਸੀ ਬਸ਼ੀਰ। ਠੀਕ ਹੈ। ਤੇ ਕਿੰਨੇ ਕੁ ਛੱਪੜ ਹਨ ਪਿੰਡ 'ਚ? ਛੱਪੜ 2 ਛੱਪੜ। ਕਿਹੜੇ ਪਾਸੇ ਹਨ ਪਿੰਡ ਦੇ? ਇੱਕ ਪਿੰਡ ਦੀ ਸ਼ਮਾਲ ਪਾਸੇ ਸੀ। ਅੱਛਾ। ਤੇ ਇੱਕ ਥੋੜਾ ਜਿਹਾ ਦਰਾਡਾ ਸੀ ਕਬਰਸਤਾਨ ਦੇ ਨਾਲ। ਯਾਨੀ ਕਿ ਪਿੰਡ ਦੇ ਕਿਹੜੇ ਪਾਸੇ ਤਕਰੀਬਨ ਪੈਂਦਾ ਕਬਰਸਤਾਨ ਤੇ? ਕਬਰਸਤਾਨ ਦੋਏ ਸ਼ਮਾਲ ਦੀ ਤਰਫ, ਪਿੰਡੂ ਸ਼ਮਾਲ ਦੀ ਤਰਫ ਰਹਿੰਦੇ ਆ। ਠੀਕ ਹੋ ਗਿਆ। ਤੇ ਕਿੰਨੇ ਜਿਹੜਾ ਬਤਾਲ ਨੂੰ ਰਾਹ ਜਾਂਦਾ ਸੀ ਨਾ, ਬਾਮੂ ਚੱਕ ਬਤਾਲ ਨੂੰ, ਉਧਰ ਇੱਕ ਰਸਤਾ ਨਿਕਲਦਾ ਜਿਹੜਾ ਇੱਥੋਂ ਨਹੀਂ ਨਖਨਾਲ ਦੇ ਕੋਲੋਂ ਅੱਗੇ ਜਾਂਦਾ ਹੈ ਸੂਜਨ ਗੰਡਿਆਲ ਨੂੰ, ਅੱਗੋਂ ਸਿੱਧਾ ਸਾਮਦੂ ਦੇ ਕੋਲ ਦੀ ਨਿਕਲ ਕੇ ਤੇ ਸਿੱਧਾ ਬਾਮੂ ਚੱਕ ਨੂੰ ਜਾਂਦਾ ਹੈ ਵਿਆਹ ਪੱਕਾ। ਉਹ ਜੰਮੂ ਨੂੰ ਰਸਤਾ ਬਤਾ ਸਾਈਡਾਂ ਦੇ ਉੱਤੇ ਉਹਦੇ ਟਾਲੀਆਂ ਲੱਗੀ ਨਹੀਂ ਬੜੀਆਂ ਕੱਚਾ ਰਸਤਾ ਹੈ। ਜਿਸ ਤਰ੍ਹਾਂ ਦੀ ਹੈ ਉਹੀ ਸੜਕ ਹੈ, ਇਹੋ ਹੀ ਸੜਕ ਵਾਲੀ ਬਿਲਕੁਲ ਐਵੇਂ ਤੇ ਨਹਨਾਲ ਪੁਲ ਤੋਂ ਕ੍ਰਾਸ ਕਰਦੇ ਰਹੇ। ਅੱਛਾ, ਇਹ ਉਹ ਰੋਡ ਸੀ। ਠੀਕ ਹੈ। ਤੇ ਦੱਸੋ ਸਾਨੂੰ ਕਿ ਕਿੰਨੀ ਕੁ ਵਾਰੀ ਮੌਕਾ ਮਿਲਿਆ ਤੁਹਾਨੂੰ ਜੰਮੂ ਦੇਖਣ ਦਾ? ਜੰਮੂ ਮੈਂ ਨਹੀਂ ਗਿਆ। ਮੈਂ ਰਾਮਗੜ੍ਹ ਖੇੜੀ ਤੱਕ ਗਿਆ। ਰਾਮਗੜ੍ਹ ਖੇੜੀ ਤੇ ਕਮੋਰ, ਕੇਸੋ ਕਮੋਰ, ਸ਼ੇਖਪੁਰ ਪਲੌਟਾ, ਜਿੱਥੋਂ ਇਹ ਨਾਲਾ ਗੁਜ਼ਰ ਕੇ ਆਉਂਦਾ ਕਮੋਰ ਦੇ ਕੋਲ ਹੈ, ਸ਼ੇਖਪੁਰ ਪਲੌਟਾ। ਤੇ ਇੱਕ ਹੋਰ ਪਿੰਡ ਇਹ ਉੱਥੇ ਜਾਂਦੇ ਰਹੇ ਆ ਜਿੱਥੇ ਸੈਯਦ ਹਨ ਇੱਕ, ਉਹ ਫਿਰ ਵਾਪਸ ਰਿਆਸਤ ਨੂੰ ਚਲੇ ਗਏ। ਅੱਛਾ, ਅਬਤਾਲ ਪਿੰਡ ਦੇਖਿਆ ਤੁਸੀਂ? ਅਬਤਾਲ ਪਿੰਡ ਤੇ ਉੱਥੇ ਮੰਦਰ ਵਾਲਾ ਪਿੰਡ ਹੈ ਨਾ? ਮੰਦਰ ਵਾਲਾ ਪਿੰਡ, ਬਾਮੂ ਚੱਕ ਵੀ ਮੰਦਰ ਹੈ ਤੇ ਅਬਤਾਲ ਵੀ ਮੰਦਰ। ਉਹ ਸੁਣਿਆ ਕਿ ਮੰਦਰ ਜਿਹੜਾ ਅਜੇ ਵੀ ਮੌਜੂਦ ਹੈ। ਉੱਥੇ ਜਦੋਂ ਅਸੀਂ ਅਮਨ ਸੀ ਨਾ, ਉਦੋਂ ਆਰਮੀ ਰਹਿੰਦੀ ਸੀ ਇੰਡੀਆ ਦੀ, ਉੱਥੇ ਰਸਾਲਾ ਰਹਿੰਦਾ ਸੀ ਘੋੜਿਆਂ ਦੇ ਉੱਤੇ। ਉਹ ਗਸ਼ਤ ਕਰਦੇ ਹਨ ਤੇ ਕਦੇ ਬਾਹਰ ਨਿਕਲਦੇ ਹਨ। ਉੱਥੇ ਇੱਕ ਬੜੀ ਮਸ਼ਹੂਰ ਸ਼ਖਸੀਅਤ ਹਨ ਰੁੱਕੂ ਜੈਲਦਾਰ। ਜਾਣਦੇ ਹੋ ਉਹਨਾਂ ਨੂੰ? ਹਾਂ, ਜਾਣਦੇ। ਉਹਨਾਂ ਦੀ ਜਿਹੜੀ ਕੋਠੀ ਸੀ, ਘਰ ਜਿਹੜੇ, ਉਹ ਵੀ ਦੇਖਿਆ ਜੀ? ਇਦਾਂ ਗਵਰਨਰ ਨਹੀਂ ਮੈਂ ਦੇਖਿਆ। ਉਂਝ ਮਕਾਨ ਉਹਨਾਂ ਦੇ ਚੰਗੇ ਹਨ। 14 ਆਦਮੀ ਸੀ, ਜੈਲਦਾਰ ਸੀ। ਉਹਨਾਂ ਦੀ ਹੁਣ ਜਿਹੜੀ ਔਲਾਦ ਹੈ ਨਾ, ਉਹ ਕੁਛ ਤੇ ਜ਼ਫਰਵਾਲ ਬੈਠੀ ਹੈ, ਯੂਸਫ ਬਤਾਲੀ ਹੋਰੀ, ਕੁਛ ਉੱਥੇ ਨਹਨਾਲ ਨੇ। ਬਿਲਕੁਲ ਸਾਡੇ ਬਜ਼ੁਰਗਾਂ ਨਾਲ ਉਹਨਾਂ ਦੀ ਬੜਾ ਦੁਆ ਸਲਾਮ ਸੀ। ਉਹ ਸਾਡਾ ਬਜ਼ੁਰਗ ਸਾਨੂੰ ਦੱਸਦਾ ਰਿਹਾ ਵੀ ਉਹ ਬੈਠਾ ਹੁੰਦਾ ਸੀ ਨਾ ਜਿਹੜੇ ਰੁੱਕੂ, ਤੇ ਉਹ ਆਪਣੀ ਝਾੜੀ ਨਹੀਂ ਕਿਸੇ ਨੂੰ ਪੀਂਦਾ, ਹੁੱਕਾ ਨਹੀਂ ਪੀਣ ਦਿੰਦਾ, ਆਪਣੀ ਕਿਸੇ ਨੂੰ ਨਹੀਂ ਦਿੰਦਾ। ਤੇ ਉਹ ਬੁੱਢਾ ਸਾਡਾ ਵੀ ਇਸੇ ਤਰ੍ਹਾਂ ਬੜਾ ਹੁਸ਼ਿਆਰ ਸੀ ਤੇ ਬੜਾ ਉਹਨਾਂ ਦਾ ਦੁਆ ਸਲਾਮ ਵੀ ਆਇਆ ਸੀ। ਉਹਨੇ ਲੰਘਣਾ ਇੱਕ ਦਿਨ ਆਂਦਾ ਵੀ ਮੈਂ ਲੰਘਿਆ ਤੇ ਮੈਂ ਕਿਹਾ ਉਹ ਹਿੰਦੂਆਂ ਦੀ ਦੁਆ ਸਲਾਮ ਲਈ ਵੀ ਸਾਧ ਸਲਾਮ। ਉਹਨੇ ਆਖਿਆ ਇਹ ਕੀ ਗੱਲ? ਉਹਨੇ ਆਖਿਆ ਜੀ ਤੂੰ ਹੁੱਕਾ ਨਹੀਂ ਪੀਂਦਾ, ਤੂੰ ਮੁਸਲਮਾਨ ਕਾਹਦਾ? ਠੀਕ ਹੈ। ਉਹ ਹੱਸਿਆ ਪੀਲਾ ਹੈ। ਠੀਕ ਹੋ ਗਿਆ। ਅੱਛਾ, ਕਿਹੜੇ ਪਿੰਡ 'ਚ ਮੇਲਾ ਹੁੰਦਾ ਸੀ? ਮੇਲਾ ਬਹੁਤਾ ਮਸ਼ਹੂਰ ਤੇ ਹੀ ਕੰਦਰਾਲ ਵਾਲੀ ਛਿੰਝ ਜੀ। ਬਾਕੀ ਛੋਟੇ ਭੰਡਾਰੇ ਹੁੰਦੇ ਸਨ। ਇੰਨਾ ਜਾਂ ਇੱਧਰ ਅਸੀਂ ਦੇਖਣ ਆਉਂਦੇ ਰਹੇ ਹਾਂ ਇੱਧਰ ਚਾਂਬਲਿਆਲ ਹੋਣਾ ਤੇ ਜਾਂ ਆਲ ਦਾ ਮੇਲਾ ਦੇਖਣਾ। ਅੱਛਾ, ਉੱਥੋਂ ਤੁਸੀਂ ਆਲ ਦਾ ਮੇਲਾ ਵੀ ਦੇਖਣਾ ਆਉਂਦੇ ਰਹੇ ਹਾਂ। ਤੇ ਕਿੰਨੇ ਕੁ ਵਾਰੀ ਗਏ ਉੱਥੇ ਮੇਲੇ ਪਰ ਚਾਂਬਲਿਆਲ ਦੇ, ਜਿੱਥੇ ਬੜੇ ਵਾਰੀ ਬਹੁਤ ਵੱਡਾ ਮੇਲਾ ਹੁੰਦਾ? ਬੜਾ ਮੇਲਾ ਹੁੰਦਾ। ਮੈਂ ਇੱਕ ਵਾਰੀ ਤੌਲੀਆ ਨਵਾਂ ਲੈ ਕੇ ਗਿਆ ਤੇ ਉੱਥੇ ਉਹ ਭੀੜ ਜੀ ਘੋੜੇ ਆਪੇ ਜਿਹੀ ਲੜ ਪਏ ਨੇ ਤੇ ਉਹ ਨਹੀਂ ਨਾ ਖਲਕ ਤੇ ਇਕੱਠੀ ਹੋਈ, ਉਹ ਨਸੇ ਤੇ ਮੇਰਾ ਤੌਲੀਆ ਨਵਾਂ ਲੈ ਕੇ ਮੈਨੂੰ ਬੁੱਢੇ ਆਪਣੇ ਨੂੰ ਲੈ ਕੇ ਦਿੱਤਾ। ਉੱਥੇ ਸੁੱਟ ਆਇਆ ਰਹਿ ਗਏ। ਤੁਸੀਂ ਫਿਰ ਘਰ ਆ ਕੇ ਆਖਿਆ ਹੈਗਾ ਕਿ ਮੇਲਾ ਮੁੱਲਾ ਕੋਈ ਨਹੀਂ, ਮੇਰਾ ਤੌਲੀਆ ਗਵਾਉਣ ਵਾਸਤੇ? ਅੱਛਾ, ਨਾਨਕੇ ਕਿਹੜੇ ਪਿੰਡ ਹਜੇ? ਨਾਨਕੇ ਤੁਆਣੇ ਨਹੀਂ ਕਿ ਇੱਧਰ ਤੁਹਾਡਾ ਪਹਿਲੇ ਨਾਨਕੇ ਦੀ ਵਜ੍ਹਾ ਤੋਂ ਅਸੀਂ ਐਡੀ ਦੂਰ ਚਲੇ ਗਏ ਸੀ। ਅੱਛਾ। ਹਾਲਾਂਕਿ ਅਸੀਂ ਸਾਡਾ ਪਿੰਡ ਰੰਗੋਰ ਟੰਡਿਆਲ ਕਰਤਾਲ, ਇਹਦੇ ਨਾਲ ਕੇ ਜੋੜਨਾ ਪਿੰਡ ਸਾਡੀ ਜੂਹ ਰਲਦੀ ਹੈ। ਨਾਲ ਹੀ ਉਹਦੇ ਜੂਹ ਰਲਦੀ ਹੈ, ਸਾਮਦੂ ਮਨਾਸਾ ਦੇ ਨਾਲ ਹੀ ਬੜਾ ਪਿੰਡ ਹੈ ਜੱਸੂ ਚੱਕ। ਸਾਮਦੂ ਤੇ ਬਿਲਕੁਲ ਸਾਡੇ ਤੋਂ ਨਜ਼ਦੀਕ ਸੀ, ਕੋਈ ਤਕਰੀਬਨ 4-3 ਕਿੱਲੇ। ਅੱਛਾ। ਯਾਨੀ ਕਿ ਸਾਮਦੂ ਦੇ ਪਰਲੇ ਪਾਸੇ ਜਿਹੜਾ ਪਿੰਡ ਹੈ ਜੱਸੂ ਚੱਕ ਹੈ? ਨਹੀਂ, ਉਰਲੇ ਪਾਸੇ, ਇਸ ਪਾਸੇ ਉਰਲੇ ਪਾਸੇ। ਅਗਲੇ ਪਾਸੇ ਜਿਹੜਾ ਉਹ ਸਾਮਦੂ ਤੋਂ ਲਹਿੰਦੇ ਚੜ੍ਹਦੇ ਦੱਸਦੇ ਪਿਓ ਤੁਸੀਂ? ਲਹਿੰਦੇ ਚੜ੍ਹਦੇ ਦੱਸਦੇ ਪਿਓ ਜਾਂ ਦੱਖਣ ਪਹਾੜੀ ਦੱਸਦੇ ਪਿਓ? ਨਹੀਂ, ਉਹਨਾਂ ਨੂੰ ਮੈਂ ਇੱਥੋਂ ਬਾਰਡਰ ਤੋਂ ਦੇਖੀਏ ਨਾ, ਸ਼ਮਾਲ ਦੀ ਤਰਫ ਦੇਖੀਏ ਨਾ, ਅਸਲ ਵਿੱਚ ਇਹ ਚੀਜ਼ ਇੱਥੇ ਹੁੰਦੀ ਹੈ ਨਾ ਜਿੱਥੇ ਸ਼ਮਾਲ ਨੂੰ ਇਹ ਦੇਖਿਆ ਜਾਂਦਾ। ਬਾਰਡਰ ਤੇ ਇੱਕ ਦਿਨ ਅਸੀਂ ਸ਼ਿਕਾਰ ਖੇਲਣ ਗਏ ਹਾਂ, ਉੱਥੇ ਉਹ ਰੇਂਜਰ ਵਾਲੇ ਸਨ, ਉਹਨਾਂ ਨੂੰ ਦੱਸਿਆ ਕਿ ਇਹ ਸਾਮਦੂ ਮਨਾਸਾ ਪਿੰਡ ਹੈ, ਸਿੰਧੂ ਮਨਾਸਾ ਮੈਨੂੰ ਆ ਸੰਧੂ ਮਨਾਸਾ ਉਹਦੇ ਬੋਰਡ ਹੈ ਇਹਦੇ ਪਾਸੇ, ਲਹਿੰਦੇ ਵਾਲੇ ਪਾਸੇ ਬੋਰਡ ਹੈ, ਉਹ ਮੈਂ ਦੇਖਿਆ। ਉਹ ਬੋਰਡ ਉੱਥੇ ਮੇਲਾ ਹੁੰਦਾ, ਸ਼ਿਕਾਰ ਤੇ ਗਏ ਸਾਂ ਤੇ ਉੱਥੇ ਵੀ ਮੇਲਾ ਹੁੰਦਾ ਜੀ, ਉੱਥੇ ਮੇਲਾ ਹੁੰਦਾ ਜ਼ਬਰਦਸਤ। ਸਾਡੇ ਪਿੰਡ ਬਾਗ ਹੁੰਦਾ ਸੀ ਅੰਬਾਂ ਦਾ ਬੜਾ। ਅੱਛਾ, ਉਹ ਕਿਹਦਾ ਬਾਗ ਸੀ? ਬਾਗ ਸਜਦਾਂ ਦਾ ਹੁੰਦਾ ਸੀ ਤੇ ਬੜਾ ਕੋਈ 2 ਕਿੱਲਿਆਂ 'ਚ ਬਾਗ ਸੀ, ਬੜਾ ਬੂਟਾ ਸੀ, ਬੜੇ ਬੂਟੇ ਅੰਬਾਂ ਦਾ।
ਠੀਕ ਹੈ। ਬੜਾ ਪਿਆਰਾ, ਇੱਕ ਹੀ ਬਾਗ ਸੀ? ਇੱਕੋ ਹੀ ਬਾਗ। ਤੇ ਬਾਕੀ ਲੋਕਾਂ ਨੇ ਮੁਖਤਲਿਫ ਇੱਕ ਇੱਕ ਦੋ ਦੋ ਅੰਬ ਛੋਟੇ ਛੋਟੇ ਬੂਟੇ ਤੋਂ ਬੂਟੇ ਲੋਕਾਂ ਨੇ ਲਾਏ ਆਣਾ ਆਪਣੇ ਆਪਣੇ। ਠੀਕ ਹੈ। ਤੇ ਖੂਹ ਕਿੰਨੇ ਕੁ ਸਨ ਪਿੰਡ 'ਚ? ਖੂਹ ਜਨਾਬ ਅਸੀਂ ਘਰ ਵੀ ਕਿਤੇ ਇੱਕ ਵਾਰੀ ਗਿਣਦੇ ਰਹੇ ਆ, 14 ਖੂਹ ਸਨ ਬਗਦੇ ਇਹ ਜਿਹੜੇ ਕਿ ਜਿਹਨਾਂ ਦੇ ਉਸ ਉੱਤੇ ਉਹ ਚੜੀ ਦੀਆਂ ਟਿੰਡਾਂ ਚੜੀ ਦੀਆਂ ਟਿੰਡਾਂ ਚੜੀ ਦੀਆਂ, ਟਿੰਡਾਂ ਵਾਲੇ ਖੂਹ ਸਨ ਆ ਜਿਹੜੇ ਨਹੀਂ ਕਿ ਜ਼ਮੀਨ ਸਰਾਬ ਕਰਦੇ ਹੋਏ ਸਰਾਬ ਕਰਦੇ ਸੀ। ਕਿਹੜੀ ਕਿਹੜੀ ਫਸਲ ਲਗਾਉਂਦੇ ਰਹੇ ਉਸ? ਉੱਥੇ ਜਨਾਬ ਅਸੀਂ ਕਮਾਦ ਜੀ ਜੀ। ਤੇ ਝੋਨਾ ਤੇ ਘੱਟ ਲਾਉਂਦੇ ਰਹੇ। ਝੋਨਾ ਉਸ ਪਰੇ ਪਰੇ ਹੁੰਦਾ ਉਨੜ ਕਿੱਥੇ ਆ? ਅੱਗੇ ਅੱਗੇ ਉੱਤੇ ਹੁੰਦਾ ਹੁੰਦਾ ਰਿਹਾ। ਨਹੀਂ ਅੰਦਰ ਤੇ ਦੂਰ ਹੈ, ਇੱਧਰ ਕਸ਼ਮੀਰ 'ਚ ਕਿਤੇ ਝੋਨਾ ਹੁੰਦਾ ਰਿਹਾ, ਇੱਥੇ ਬੜੀ ਮੁਸ਼ਕਿਲ। ਇੱਧਰ ਵੀ 47 ਤੋਂ ਪਹਿਲੇ ਝੋਨਾ ਨਹੀਂ ਸੀ ਇੱਧਰ ਵੀ ਨਹੀਂ ਲਾਉਂਦੇ, ਖੂਹ ਵਾਲਾਂ ਗਿਆ ਹੈ ਲੇਕਿਨ ਝੋਨਾ ਨਹੀਂ ਲਾਉਂਦੇ, ਕਮਾਦ ਲਾਉਂਦੇ ਰਹੇ। ਵਾਹ ਕਮਾਦ ਪੀਣ ਦਾ ਸਾਰਾ ਸਿਆਲ ਠੀਕ ਹੈ। ਬੇਲਣੇ ਲਾਏ ਦੇ ਹੋਣੇ। ਕਿੰਨੀ ਕੁ ਬਾਪੂ ਕੋਲ ਜ਼ਮੀਨ ਕਿੰਨੀ ਕੁ ਸੀ ਉੱਥੇ ਜਿਹੜੀ? ਤਕਰੀਬਨ ਕੋਈ 12 ਕਿੱਲੇ ਸੀ। 12 ਕਿੱਲੇ ਆ। ਹਾਂ। ਤੇ ਕਿੰਨੀਆਂ ਜੋਗਾ ਰੱਖੀ ਜਾਣ ਬਾਪੂ ਨੇ? ਇੱਕੋ ਹੀ ਜੋਗ ਸੀ। ਇੱਕ ਹੀ ਆਪੂ ਉਹ ਇੰਨਾ ਨਹੀਂ ਸੀ, ਉਹ ਲੋਕਾਂ ਨੂੰ ਦੇਖ ਲਈ ਸੀ। ਆਪੂ ਉਹਦੀਆਂ ਤਰੀਕਾਂ ਤਰੂਕਾਂ ਵੀ ਨਹੀਂ ਮੁੱਕਦੀਆਂ, ਸਾਂਭੇ ਤਰੀਕ ਤੇ ਗਿਆ ਦਾ ਉਹ ਮੈਂ ਉਦੋਂ ਉਸ ਜ਼ਮਾਨੇ ਦੇ ਵਿੱਚ ਬੁੱਢਾ ਜਾਣਾ ਉਦੋਂ ਤਗੜਾ ਸੀ, ਬੜਾ ਦਲੇਰ ਬੰਦਾ ਸੀ। ਲੰਬਰਦਾਰ ਸਨ ਪਿੰਡ ਦੇ? ਨਹੀਂ ਲੰਬਰਦਾਰ ਨਹੀਂ ਸਨ। ਲੰਬਰਦਾਰ ਦਾ ਕੀ ਨਾਮ ਜੀ? ਲੰਬਰਦਾਰ ਦਾ ਨਾਂ ਸੀ, ਉਹ ਗਮਰੋਲੇ ਬੈਠੇ ਸਨ ਤੇ ਗਮਰੋਲੇ ਹੁਣ ਪਤਾ ਨਹੀਂ ਕਿੱਥੇ ਗਿਆ, ਮੇਰੇ ਖਿਆਲ ਨਾਲ ਲੇਕਿਨ ਨਹੀਂ ਯਾਦ ਆ ਰਿਹਾ। ਯਾਦ ਨਹੀਂ ਆ। ਅੱਛਾ। ਤੇ ਬਾਪੂ ਦੇ ਨਾਲ ਕਦੇ ਨਹੀਂ ਗਏ ਸਾਂਬੇ ਜਾਂ ਜੰਮੂ? ਨਾ ਕਦੇ ਨਹੀਂ ਗਏ। ਨਹੀਂ। ਠੀਕ ਹੋ ਗਿਆ। ਜਦੋਂ ਫਿਰ ਤੁਸੀਂ ਉੱਥੋਂ ਇੱਧਰ ਆਏ ਉੱਠ ਕੇ ਹਾਂ ਤੇ ਉਹਦਾ ਨਕਸ਼ਾ ਬਿਆਨ ਕਰੋ, ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਸੀ ਕਿ ਇੱਕ ਪਾਕਿਸਤਾਨ ਬਣ ਗਿਆ, ਇੱਕ ਇੰਡੀਆ ਬਣ ਗਿਆ? ਇੱਥੋਂ ਉਹ ਹੀ ਚੱਲਿਆ ਜਾਣਾ? ਜਿਵੇਂ ਕਿ ਜਦੋਂ ਹਾਲਾਤ ਖਰਾਬ ਹੋਏ ਨੇ ਨਾ ਜੀ ਜੀ। ਤੇ ਲੋਕ ਕੁਹਾੜੀਆਂ ਤੇ ਛੁਰੀਆਂ ਤੇ ਛਵੀਆਂ ਤੇ ਉਹ ਪਤਾ ਨਹੀਂ ਇਹ ਕੁਹਾੜੀਆਂ ਤੇ ਤਲਵਾਰਾਂ ਉਸ ਵਕਤ ਇਹ ਬਣਾਈਆਂ ਮਿਸਤਰੀਆਂ ਕੋਲ ਬਣਾਈਆਂ। ਅੱਛਾ। ਜਿੱਥੇ ਸਪੈਸ਼ਲੀ ਹੁਣ ਆ ਜੀ ਲੜਨਾ ਜੀ, ਸਾਡੇ ਤੇ ਹਮਲਾ ਹੋ ਜਾਣਾ ਜੀ, ਇਹ ਬੋਲਣਾ। ਤੇ ਸਾਰੀ ਟੀਮ ਮੁੰਡੇ ਜਿਹੜੇ ਪਿੰਡ ਦੇ ਜਵਾਨ ਸਨ ਉਹ ਹਰ ਵਕਤ ਤਿਆਰ ਰਹਿੰਦੇ ਸਨ। ਕੋਈ ਪਤਾ ਨਹੀਂ ਕਿਸ ਟਾਈਮ ਹਮਲਾ ਹੋ ਜਾਏ ਤੇ ਨਿਕਲ ਜਾਈਏ ਇੱਥੋਂ। ਉਹ ਫਿਰ ਰਾਤ ਦੀ ਤਾਰੀਖੀ ਦੇ ਵਿੱਚ ਕਿ ਜਿਹੜੀਆਂ ਬੁੱਢੀਆਂ ਸਨ ਉਹਨਾਂ ਕੋਲ ਸਮਾਨ ਕਿਹੜਾ ਹੁੰਦਾ ਸੀ ਲੋਕਾਂ ਕੋਲ? ਛੋਟੀਆਂ ਛੋਟੀਆਂ ਬੁਸ਼ਕੜੀਆਂ ਬੱਧੀਆਂ ਨੇ ਟੂੰਬਾਂ ਦੀਆਂ, ਛੋਟੀਆਂ ਛੋਟੀਆਂ, ਤੇ ਸਿਰਾਂ 'ਤੇ ਚੁੱਕੀ ਦੇ ਨੇ। ਤੇ ਵਾਰਦ ਮੇਰਾ ਗਾਈਡ ਲੱਗਾ ਅੱਗੇ, ਛੋਟਾ ਫੜ ਕੇ ਮੈਨੂੰ ਉਹਨਾਂ ਨੇ ਨਾਲ ਲਾਇਆ, ਕਦੇ ਕਿਤੇ ਚੁੱਕ ਵੀ ਲੈਂਦਾ ਸੀ ਮੈਨੂੰ ਕੜਾਵਾ ਮਾਰ ਕੇ। ਤੇ ਅਸੀਂ ਬਾਰਡਰ ਕ੍ਰਾਸ ਕੀਤੀ। ਬਾਰਡਰ ਸਾਡੇ ਤੋਂ ਨਜ਼ਦੀਕ ਸੀ। ਅੱਗੇ ਸਾਨੂੰ ਮੁਸਲਮਾਨ ਦੋ ਬੰਦੇ ਲੱਭੇ, ਉਹ ਸਾਨੂੰ ਲੁੱਟਣ ਵਾਲੇ, ਜਿਹੜੇ ਇਹ ਜਾਂਦੇ ਪਏ ਨੇ ਇਹਨਾਂ ਨੂੰ ਲੁੱਟੀਏ ਹੈ। ਉਹ ਬੁੱਢੇ ਵਾਲੇ ਸਾਡੇ ਹਾਲ ਦੇਖ ਕੇ ਤੇ ਚੁੱਪ ਕਰ, ਉਹਨੇ ਪੁੱਛਿਆ ਕਿੱਧਰ ਆਏ ਹੋ ਤੁਸੀਂ, ਕੌਣ? ਉਹਨਾਂ ਨੇ ਨਹੀਂ ਚੌਧਰੀ ਐਵੇਂ ਹੀ ਬਸ ਅਸੀਂ ਇੱਧਰ ਥੋੜਾ ਸਮਾਨ ਛੱਡਣਾ ਹੈਗਾ। ਅੱਛਾ ਅੱਛਾ। ਉਸ ਤੋਂ ਬਾਅਦ ਟੰਡਿਆਲ ਪਿੰਡ ਹੈ, ਉੱਥੇ ਸਾਡੀ ਦੁਆ ਸਲਾਮ ਹੈ। ਅਸੀਂ ਉਹਨਾਂ ਦੇ ਘਰ ਸਾਨੂੰ ਬੁੱਢੇ ਸਾਡੇ ਨੇ ਛੱਡਿਆ ਤੇ ਆਪੂ ਆਖਣਗੇ ਤੁਸੀਂ ਇੱਥੇ ਰਹੋ ਤੇ ਮੈਂ ਫਿਰ ਵਾਪਸ ਜਾਣਾ। ਉਹਨਾਂ ਬਟਵਾਲਾ ਨੇ ਜਿਹੜੇ ਬਟਵਾਲ ਹਨ ਪਿੰਡ ਦੇ, ਉਹਨਾਂ ਸਾਰਾ ਸਮਾਨ ਸਾਡਾ ਕੱਢ ਕੇ ਟੰਡਿਆਲ ਰੱਖਿਆ। ਅੱਛਾ। ਹਾਂਜੀ। ਤੇ ਬਲਕਿ ਉਹ ਜਾਂਦੇ ਹੀ ਨਹੀਂ ਹਨ ਉੱਧਰ ਨੂੰ, ਉਹ ਆਂਦੇ ਸਨ ਅਸਾਂ ਚੌਧਰੀ ਤੇਰੇ ਨਾਲ ਹੀ ਜਾਣਾ ਜਿੱਧਰ ਜਾਣਾ। ਬੁੱਢੇ ਸਾਡੇ ਨੇ ਆਖਿਆ ਵੀ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਮੈਂ ਤੁਹਾਡਾ ਤਹਫੁਜ਼ ਨਹੀਂ ਕਰ ਸਕਦਾ, ਤੁਹਾਡੀ ਹਿਫਾਜ਼ਤ ਨਹੀਂ ਕਰ ਸਕਦਾ, ਹਾਲਾਤ ਇਸ ਤਰ੍ਹਾਂ ਦੇ ਨੇ, ਹਿੰਦੂ ਮੁਸਲਮਾਨ ਦੀ ਲੜਾਈ ਹੈ ਤੇ ਬਿਹਤਰ ਹੈ ਤੁਸੀਂ ਵਾਪਸ ਚਲੇ ਜਾਓ। ਉਹ ਫਿਰ ਇੱਕ ਮੱਝ ਹੀ ਉਹਨਾਂ ਸਿੱਖਾਂ ਕੋਲ ਲਈ, ਉਹ ਜਥੇ ਵਾਲਿਆਂ ਕੋਲ ਬੜਾ ਜਥਾ ਜਾਂਦਾ ਪਿਆ ਸੀ, ਨਹੀਂ ਕਿ ਜਥਾ ਜਾਂਦਾ ਪਿਆ ਸੀ ਸਿੱਖਾਂ ਦਾ। ਉਹ ਬਾਮੂ ਝੱਕ ਉਹਨਾਂ ਨੇ ਸਟੇ ਕੀਤੀ, ਉਹਨਾਂ ਡੰਗਰ ਵੇਚੇ। ਉਹ ਜਥਾ ਦਾ ਨਹੀਂ ਜਿਹਨਾਂ ਨੇ ਸੂਬੇਦਾਰ ਸਿਰਲਾ ਸੂਬੇਦਾਰ ਸਿਰਲਾ, ਉਹ ਘੋੜੀ ਜਿਹੜੀ ਸੀ ਜਿਹਨੇ ਸਿਰਲਾ ਆਈ, ਉਹ ਘੋੜੀ ਮੇਰਾ ਅੱਬਾ ਖਰੀਦਦਾ ਸੀ ਉਹਦੇ ਕੋਲ, ਉਹਨੇ ਚਲਦੀ ਘੋੜੀ ਨਹੀਂ ਦੇਣੀ। ਅੱਛਾ। ਜੇ ਸਿਰ ਲੈ ਕੇ ਜਾਂਦਾ ਭਾਈ ਜੇ ਉਹ ਸੂਬੇਦਾਰ ਦਾ ਸਿਰ ਨਾ ਤੁਸੀਂ ਉਹ ਜੱਥਾ ਦੇਖਿਆ ਆਪਣੀ ਜੱਥਾ ਦੇਖ, ਮੈਂ ਉੱਥੇ ਗਿਆ ਕਿ ਉੱਥੇ ਜਾ ਕੇ ਦੇਖਿਆ, ਉੱਥੇ ਬਾਮੂ ਚੱਕ। ਮੈਂ ਉਹ ਬੜਾ ਹੈਰਾਨ ਹੁੰਦਾ ਸਾਂ, ਡੰਗਰ ਤੇ ਵੇਚਦੇ, ਇੰਨੀ ਦਿਲਚਸਪੀ ਕਈਆਂ ਚੀਜ਼ਾਂ ਹੁੰਦੀ ਹੈ, ਕਈਆਂ 'ਚ ਨਹੀਂ ਹੁੰਦੀ। ਬੱਚਾ ਜਿਹਾ ਨਾਲੇ ਇੰਨੀ ਉਮਰ ਵੀ ਨਹੀਂ ਸੀ। ਤੇ ਉਹ ਮੈਂ ਦੇਖਿਆ ਵੀ ਚਾਦਰ ਥੱਲੇ ਪਾ ਕੇ ਨਾ ਤੇ ਚੌਲ ਬਾਲ ਕੇ ਥੱਲੇ ਸੁੱਟੇ, ਉੱਤੇ ਸ਼ੱਕਰ ਪਾਈ ਦੀ ਤੇ ਖਾਂਡੇ ਦੇ ਸਿੱਖ ਖਾਂਡੇ ਦੇ। ਇਹ ਮੈਂ ਦੇਖਿਆ ਤੇ ਡੰਗਰ ਉਹ ਲੋਕ ਡੰਗਰ ਖਰੀਦਦੇ, ਹਾਂ ਇੱਕ ਮੱਝ ਖਰੀਦੀ। ਉਹ ਬੁੱਢਾ ਸਾਡਾ ਫਿਰ ਉਹ ਮੱਝ ਸਾਨੂੰ ਟੰਡਿਆਲ ਦੇ ਗਿਆ, ਫਿਰ ਟੰਡਿਆਲ ਵਾਪਸ ਦੇ ਗਿਆ ਵੀ ਇਹ ਲੈ ਕੇ ਤੇ ਇੱਥੋਂ ਤੁਰ ਚਲੋ। ਉਹ ਮੈਂ ਜਿਹੜੇ ਅਸੀਂ ਮੱਝ ਲਈ ਹਨ ਤੇ ਨਾਲ ਮੇਰੇ ਇੱਕ ਤਾਏ ਦਾ ਲੜਕਾ ਸੀ ਸ਼ਰੀਫ, ਤੇ ਇੱਕ ਮੇਰੀ ਵਾਲਦਾ ਸੀ, ਇੱਕ ਮੇਰੀ ਮਾਸੀ। ਅਸੀਂ ਬਾਹਰ ਨਿਕਲਿਆ ਟੰਡਿਆਲੋਂ ਤੇ ਪਿੱਛੋਂ ਮੇਰੇ ਕੋਲ ਸਾਡੇ ਕੋਲ ਹੁੱਕਾ ਸੀ, ਹੁੱਕੇ ਉਦੋਂ ਵੀ ਮੈਂ ਹੁੱਕਾ ਪੀਂਦਾ। ਤੁਸੀਂ ਉਦੋਂ ਬਚਪਨ 'ਚ ਵੀ ਹੁੱਕਾ ਪੀਂਦੇ? 47 ਤੋਂ ਪਹਿਲਾਂ ਵੀ ਮੈਂ ਹੁੱਕਾ ਪੀਂਦਾ। ਅੱਛਾ। ਉਹ ਤੰਬਾਕੂ ਤੋਂ ਖੱਬੜ ਲੈ ਦੇ ਸੁਬੇ ਤੇ ਹੁੱਕਾ ਚੁੱਕਿਆ। ਉੱਥੇ ਆਣ ਕੇ ਤੇ ਮੱਝ ਲਾਪੀ ਚੋਣ ਬਾੜੀ ਦੇ ਵਿੱਚ, ਤੇ ਉਹ ਮਾਸੀ ਵੀ ਤੇ ਵਾਲਦਾ ਵੀ ਤੇ ਉਹ ਸ਼ਰੀਫ ਜਿਹੜਾ ਮੇਰਾ ਚਾਚਾ ਸਾਹਿਬ ਭਾਈ ਉਹ ਵੀ ਉੱਥੇ ਬੈਠਾ ਦਾ। ਤੇ ਮੈਨੂੰ ਆਖਣ ਲੱਗੇ ਵੀ ਜਾ, ਉਹਦੇ ਵਿੱਚ ਦਿਨ ਚੜ੍ਹ ਪਿਆ ਸੀ ਸਾਨੂੰ, ਵਾਹਵਾ ਸੂਰਜਾ ਤਾਂ ਆ ਗਿਆ ਇੱਕ ਦਿਨ ਚੜ੍ਹਦਾ ਰੋਟੀ ਲੋਕ ਸ਼ਾਹਰਾ ਸ਼ੂਰਾ ਲਾਪੇ ਪਕਾਉਣ। ਇੱਕ ਘਰ ਮੈਂ ਚਲੇ ਗਿਆ ਰੰਗੋਰ, ਭਈ ਅੱਗ ਬੜੀ ਕਰੀ, ਧੂੰਆਂ ਨਿਕਲਿਆ, ਮੈਂ ਚਲੇ ਗਿਆ, ਮੈਂ ਤੰਬਾਕੂ ਪਾ
ਤਮਾਕੂ ਮੈਂ ਜਾ ਕੇ ਤੇ ਟੋਪੀ ਪਰਸੀ ਆ ਤੇ ਤਮਾਕੂ ਧਰਿਆ, ਥੋੜੀ ਅੱਗ ਧਰੀ ਤੇ ਦੁਹਾਈ ਪੈ ਗਈ ਹੈ ਵੀ ਜਥਾ ਆ ਗਿਆ ਹਿੰਦੂਆਂ ਦਾ, ਜਥਾ ਆ ਗਿਆ ਜੀ ਹਿੰਦੂਆਂ ਦਾ, ਇਹ ਚੰਡਿਆਲ ਆ ਗਿਆ ਜੀ, ਇਹ ਹੋ ਗਿਆ, ਐਵੇਂ ਖਬਾ ਦੁਨੀਆ ਨੱਸਣ ਪੈ ਗਈ ਪਗਿਆੜੀ ਐਵੇਂ ਕਿ ਸ਼ਤਾਨੀ। ਮੈਂ ਕੀ ਕੀਤਾ, ਮੈਂ ਹੁਣ ਦੋਨਾਂ ਹੱਥਾਂ 'ਚ ਹੁੱਕਾ ਫੜਿਆ ਦਾ ਤੇ ਉਹ ਜਿਹੜਾ ਉੱਥੋਂ ਰੰਗੋਰੋਂ ਪਗਿਆੜੀ ਨੂੰ ਪਿਆ ਜਾਂਦਾ ਸੀ ਕੱਚਾ, ਉਹ ਹੁੱਕਾ ਫੜਿਆ ਤੇ ਮੈਂ ਛੋਟੀ ਦੁੜਕੀ ਫੜੀ ਦੀ ਆ ਤੇ ਨਾਲ ਘਬਰਾ ਗਿਆ, ਲੋਕ ਨੱਸ ਜੇ ਪਏ ਦੇਖੋ ਦੇਖੀ। ਹਾਂ ਤੇ ਮੈਂ ਨਾਲੇ ਥੋੜੇ ਕਰੇ ਅਥਰੂ ਵੀ ਮੇਰੇ ਵਗੈਰਾ ਰੋਣ ਵੀ ਲੱਗ ਪੈਂਦਾ ਤੇ ਉਹ ਮੈਂ ਦੌੜੀ ਜਾ ਤੇ ਉਹ ਤਮਾਕੂ ਜਿਹੜਾ ਸੀ ਥੱਲਿਓਂ ਉੱਤੇ ਹੋ ਗਿਆ ਤੇ ਅੱਗ ਥੱਲੇ ਹੋ ਗਈ ਸੀ ਤੇ ਉਹ ਧੂੰਆਂ ਨਿਕਲੇ ਉਹ ਟੋਪੀ 'ਚ ਟੋਪੀ ਲਾ ਕੇ ਧੂੰਆਂ ਨਿਕਲੇ ਤੇ ਮੈਂ ਦੁੜ ਕੇ ਅੱਗੇ ਆਇਆ ਨਾ ਬਾਮੂ ਚੱਕ ਤੇ ਪਗਿਆੜੀ ਤੇ ਉਰਲੇ ਪਾਸੇ ਗਏ ਪਿੰਡੂ ਸ਼ਮਾਲ ਵਾਲੇ ਪਾਸੇ ਇਧਰੋਂ ਆਪਣੇ ਵੱਡੇ ਵੱਡੇ ਹਾਂ ਉਧਰ ਇੱਕ ਬੇਲੀ ਜਿਹੀ ਉੱਚਾ ਜਿਹਾ ਥੜਾ ਜਿਹਾ ਬੱਦਲ ਦਾ, ਉੱਥੇ ਮੈਨੂੰ ਸਾਨੂੰ ਡੀਕੇ ਗਿਆ ਇੱਧਰ ਆ ਜਾ ਮੱਝ ਉੱਥੇ ਬੱਧੀ ਦੀ ਨੇ। ਉਹ ਫਿਰ ਮੈਂ ਕਿਹਾ ਤੁਸੀਂ ਚੰਗੇ, ਮੈਨੂੰ ਵੀ ਨਹੀਂ ਤੁਸੀਂ ਛੱਡ ਆਏ, ਮੈਨੂੰ ਵੀ ਛੱਡ ਆਏ, ਇਹ ਦੁਆਸ ਰੌਲਾ ਇਸ ਤਰ੍ਹਾਂ ਦਾ ਪੈ ਗਿਆ। ਮੈਂ ਕਿਹਾ ਦੇਖ ਲਓ, ਮੈਂ ਬੜਾ ਮਹਿਸੂਸ ਕੀਤਾ ਵੀ ਦੇਖ ਲਓ ਮੇਰਾ ਇਹਨਾਂ ਪ੍ਰੋਬਲਮ ਨਹੀਂ ਕੀਤੀ ਹੈ ਕਿ ਮੈਂ ਤੇ ਅੱਛਾ ਉੱਥੋਂ ਫਿਰ ਅਸੀਂ ਖਰਕੜੇ ਚਲੇ। ਅੱਛਾ ਖਰਕੜਾ ਮਿਸਾਲ ਨਹੀਂ, ਖਰਕੜਾ ਮੇਰੀ ਮਾਸੀ ਸੀ, ਉੱਥੇ ਚਲੇ ਗਏ ਉਹਨਾਂ ਦੇ ਘਰ ਜਾ ਕੇ ਤੇ ਰੋਟੀ ਖਾ। ਯਾਨੀ ਕਿ ਇਹ ਕਿੰਨਾ ਟਾਈਮ ਲੱਗ ਗਿਆ ਉੱਥੋਂ ਪਿੰਡੋਂ ਜੱਸੋ ਚੱਕ ਤੋਂ ਇੱਥੋਂ ਤੱਕ ਖਰਕੜੇ ਤੱਕ ਕਿੰਨਾ ਟਾਈਮ ਤੱਕ ਲੱਗ ਗਿਆ? ਮਸਲਨ ਰਾਤ ਦੇ ਆਏ ਹਾਂ ਉੱਥੇ ਟੰਡਿਆਲ ਗੱਡੀ ਜਿਹੜੀ ਦਿਨ ਚੜਿਆ ਤੇ ਬੁੱਢਾ ਸਾਨੂੰ ਦੇ ਗਿਆ ਮੱਝ ਸੱਜੇ ਸੂਈ ਦੀ, ਉਹਨੇ ਆਖਿਆ ਚੋਲੇ ਕਰੋ ਦੁੱਧ ਪੀ ਲੈਣੀ ਜੇ ਭੁੱਖ ਲੱਗੀ। ਉਹ ਤੇ ਦਫਾ ਵਗੈਰਾ ਬੰਨ ਵਗੈਰਾ ਵੀ ਕੋਈ ਨਹੀਂ ਕੋਈ ਸ਼ਾਇਦ ਪਿੰਡ ਨਜ਼ਰ ਆਉਂਦੇ ਹਾਂ ਕੋਈ ਬਿਲਕੁਲ ਆ। ਅੱਛਾ ਅਸੀਂ ਫਿਰ ਪੁਰਾਣੇ ਪਿੰਡ ਦੀ ਥੋੜੀ ਜਿਹੀ ਗੱਲ ਕਰਨੇ ਆ ਹਾਂ ਕਿ ਪੁਰਾਣੇ ਪਿੰਡ ਵਿੱਚ ਕਿਸੇ ਬੰਦੇ ਕੋਲ ਸਾਈਕਲ ਹੈ? ਕੋਈ ਨਹੀਂ ਸਾਈਕਲ ਕਿਸੇ ਕੋਲ? ਕਿਸੇ ਤੇ ਰੇਡੂਆ? ਰੇਡੀਓ ਵੀ ਨਹੀਂ ਸੀ, ਰੇਡੂਆ ਵੀ ਨਹੀਂ। ਉਹ ਦੂਸਰੇ ਬਾਜੇ ਸਨ ਜਿਹੜੇ ਤਵਿਆਂ ਵਾਲਾ, ਉਹ ਝਾਂਜਰ ਜਿਹੜੀ ਹੁੰਦੀ ਸੀ ਜਿਹੜੇ ਉਹ ਬਈ ਬੋਲ। ਅੱਛਾ ਸਾਡੇ ਇੱਕ ਤਾਏ ਦਾ ਮੁੰਡਾ ਸੀ, ਉਹਦੇ ਕੋਲ ਹੁੰਦੀ ਸੀ। ਠੀਕ ਹੈ। ਤੇ ਪਿੰਡ ਵਿੱਚ ਟੋਕਾ ਮਸ਼ੀਨ ਜਿਹੜੀ ਹੈ ਇਹ ਕਿੰਨੇ ਕਿੰਨ ਲਾਈ ਦੀ ਜਿਹੜੀ ਟੋਕਾ ਹੱਥ ਵਾਲੀ? ਇੱਕ ਟੋਕਾ ਮਸ਼ੀਨ ਹੈ ਇਹ ਕਿੰਨ ਲਾਈ? ਅਸਾਂ ਲਾਈ ਇਹ ਤੁਸੀਂ ਲਾਈ ਦੀ? ਹਾਂ ਠੀਕ ਹੈ। ਤੇ ਗੇਅਰ ਕਿੰਨ ਕਿੰਨ ਲਾਇਆ? ਗੇਰ ਕਿਸੇ ਕੋਲ? ਕਿਸੇ ਕੋਲ। ਜਿਹੜੀ ਅੱਗ ਵਗੈਰਾ ਕਿਸ ਤਰ੍ਹਾਂ ਬਾਲਦੇ ਰਹੇ ਹੋ ਅੱਜ ਕੱਲ੍ਹ ਤੇ ਮਾਸ਼ਾਅੱਲਾ? ਮਾਸਟਰ ਅੱਗ ਦੱਬ ਛੱਡਦੇ ਨੇ, ਅੱਗ ਗੋਏ ਨਾ ਪਿਛੜਨੇ ਚੁੱਲ੍ਹੇ ਦੇ ਵਿੱਚ 24 ਘੰਟੇ ਅੱਗ ਚੁੱਲ੍ਹੇ ਦੇ ਵਿੱਚ ਰਹਿੰਦੀ ਫਿਰ ਯਾਨੀ ਕਿ ਉਹਨੂੰ ਕੋ ਤੁਸੀਂ ਇਸਤੇਮਾਲ ਉਹਨੂੰ ਕਰਨਾ? ਇਸਤੇਮਾਲ ਕਰਨਾ। ਜੇ ਇੱਕ ਘਰ ਅੱਗ ਬਲ ਜਾਣੀ ਤੂੰ ਨਿਕਲਣਾ, ਦੂਸਰੀਆਂ ਬੁੱਢੀਆਂ ਨੇ ਗੋਹੇ ਲੈ ਦੇ ਜਾਂ ਕੋਈ ਸ਼ੈ ਲਈ ਦੀ ਅੱਗ ਲੈਣ ਉਹਨਾਂ ਦੇ ਘਰ। ਉਹਨਾਂ ਦੇ ਘਰ ਤੁਰ ਪੈਣਾ ਕਿ ਸਾਨੂੰ ਅੱਗ ਦਿਓ। ਹਾਂ। ਅੱਛਾ ਅੱਗ ਬਾਲਦੇ ਕਿਸ ਤਰ੍ਹਾਂ ਰਹੇ ਹੋ? ਮੈਂ ਇਹ ਤਾਂ ਪਹਿਲੀ ਵਾਰੀ ਕਿਸੇ ਨੂੰ ਬਾਲਣੇ ਮਾਚਿਸ ਤੇ ਮਾਚਿਸ ਤੋਂ ਬਗੈਰ ਜੰਮੂ ਮੇਰਾ ਜ਼ਹਿਨ ਨਹੀਂ, ਮੈਂ ਝੂਠ ਨਹੀਂ ਮਾਰਨਾ। ਨਹੀਂ ਕੋਈ ਤਰੀਕਾ ਨਹੀਂ ਦੇਖਿਆ ਤਾਂ ਬਾਲਦੇ ਨਾਲ ਆਂਦੇ ਨੇ ਪੱਥਰਾਂ ਨੂੰ ਮਾਰ ਕੇ। ਨਹੀਂ ਪੱਥਰ ਨਾਲ